ਤਿੰਨ ਗੱਲਾਂ ਐਸੀਆਂ ਨੇ ਕਿ ਅਗਰ ਇਹਨਾਂ ਗੱਲਾਂ ਦੇ ਉੱਤੇ ਤੁਸੀਂ ਅਮਲ ਕਰੋਗੇ ਤੇ ਜ਼ਿੰਦਗੀ ਦੇ ਵਿੱਚ ਤੁਸੀਂ ਹਮੇਸ਼ਾ ਕਾਮਯਾਬ ਰਹੋਗੇ। ਤੇ ਅੱਧੀ ਰਾਤ ਦਾ ਜਦੋਂ ਟਾਈਮ ਹੋਇਆ, ਹੋਰ ਤਾਂ ਬੰਦਾ ਉੱਥੇ ਹੈ ਕੋਈ ਨਹੀਂ ਸੀ, ਪਹਿਲਵਾਨ ਹੋਰੀ ਇਕੱਲੇ ਸੀ। ਲੋ ਜੀ, ਉਹ ਕੰਧ ਟੱਪਿਆ ਤੇ ਪਿੱਛੋਂ ਪਹਿਲਵਾਨ ਹੋਰਾਂ ਨੇ ਵੀ ਕੰਧ ਟੱਪੀ। ਉਹ ਅੱਗੋਂ ਗਲੀਆਂ 'ਚ ਟੁਰਦਾ ਗਿਆ ਤੇ ਪਹਿਲਵਾਨ ਹੋਰ ਵੀ ਟੁਰਦੇ ਰਹੇ। ਪਹਿਲਵਾਨ ਹੋਰਾਂ ਨੂੰ ਟੈਨਸ਼ਨ ਤੇ ਹੈ ਕੋਈ ਨਹੀਂ ਸੀ, ਬਦਨ ਤੇ ਤੇਲ ਮਲਿਆ ਹੋਇਆ ਸੀ, ਲੰਗੋਟ ਉਹਨਾਂ ਨੇ ਬੰਨਿਆ ਸੀ। ਦੌੜ ਲਾ ਦਿੱਤੀ ਤੇ ਪੁਲ ਦੇ ਉੱਤੋਂ ਦੀ ਘੁੰਮਦੇ ਫਿਰਾਂਦੇ ਤੇ ਉੱਥੇ ਆ ਗਏ ਜਿੱਥੇ ਚੋਰ ਖਲੋਤਾ ਸੀ। ਜਦੋਂ ਉੱਥੇ ਪਹੁੰਚੇ ਪਹਿਲਵਾਨ ਹੋਰਾਂ ਨੇ ਕੀ ਵੇਖਿਆ, ਬਿਸਮਿल्लाह-रहमान-र्रहीम, अस्सलाम वालेकुम। मैं ਹੈਗਾ ਸਫੀਰ ਹੁਸੈਨ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਰੰਗ। ਤਿੰਨ ਗੱਲਾਂ ਐਸੀਆਂ ਨੇ ਕਿ ਅਗਰ ਇਹਨਾਂ ਗੱਲਾਂ ਦੇ ਉੱਤੇ ਤੁਸੀਂ ਅਮਲ ਕਰੋਗੇ ਤੇ ਜ਼ਿੰਦਗੀ ਦੇ ਵਿੱਚ ਤੁਸੀਂ ਹਮੇਸ਼ਾ ਕਾਮਯਾਬ ਰਹੋਗੇ। ਉਹ ਤਿੰਨ ਗੱਲਾਂ ਕੀ ਨੇ ਕਿ ਇੱਕ ਤੇ ਵਕਤ ਨੂੰ ਜ਼ਾਇਆ ਨਾ ਕਰੋ, ਦੂਜੇ ਨੰਬਰ ਤੇ ਹੈਗਾ ਕਿ ਆਪਣੇ ਦੁਸ਼ਮਣ ਨੂੰ ਕਦੀ ਹੌਲਾ ਨਾ ਸਮਝੋ, ਤੇ ਤੀਜੇ ਨੰਬਰ ਵੀ ਆਪਣੀ ਤਾਕਤ ਤੇ ਮਾਣ ਨਾ ਕਰੋ, ਘੁਮੰਡ ਨਾ ਕਰੋ। ਅਗਰ ਇਹ ਗੱਲ ਤੁਹਾਨੂੰ ਸਮਝ ਨਹੀਂ ਆਉਂਦੀ ਤੇ ਮੈਂ ਇੱਕ ਛੋਟੀ ਜਿਹੀ ਤੁਹਾਨੂੰ ਮਿਸਾਲ ਦਿਆਂਗਾ। ਵਾਕਿਆ ਇੱਕ ਹੈ, ਬੜਾ ਦਿਲਚਸਪ ਹੈਗਾ। ਵੀਡੀਓ ਨੂੰ ਆਖਰ ਤੱਕ ਦੇਖਣਾ ਤੇ ਤੁਹਾਨੂੰ ਪੂਰੀ ਗੱਲ ਦੀ ਸਮਝ ਲੱਗ ਜਾਏਗੀ। ਇੱਕ ਹੈਗੇ ਸੀ ਪਹਿਲਵਾਨ, ਬੜੇ ਪੰਜਾਬ ਦੇ ਗੱਭਰੂ ਜਵਾਨ, ਆਪਣੇ ਪਿੰਡ ਦੇ ਬਹੁਤ ਬੜੇ ਨਾਮੀ ਗ੍ਰਾਮੀ ਪਹਿਲਵਾਨ। ਤੇ ਅੱਧੀ ਰਾਤ ਦਾ ਜਦੋਂ ਟਾਈਮ ਹੋਇਆ, ਹੋਰ ਤਾਂ ਬੰਦਾ ਉੱਥੇ ਹੈ ਕੋਈ ਨਹੀਂ ਸੀ, ਪਹਿਲਵਾਨ ਹੋਰੀ ਇਕੱਲੇ ਸੀ। ਤੇ ਲੇਕਿਨ ਉਹ ਹੈਗਾ ਕਿ ਜਦੋਂ ਉਹਨਾਂ ਨੇ ਦੇਖਿਆ ਕਿ ਇੱਕ ਬੰਦਾ ਹੈ, ਉਹਨੇ ਚੋਰ ਆਇਆ ਹੋਇਆ, ਉਹਨੇ ਸਾਰਾ ਘਰ ਦਾ ਸਮਾਨ ਇੱਕ ਗੱਠੜੀ 'ਚ ਲਪੇਟਿਆ। ਲਪੇਟਣ ਤੋਂ ਬਾਅਦ ਜੀ ਉਹ ਕੰਧ ਟੱਪ ਰਿਹਾ ਤੇ ਪਹਿਲਵਾਨ ਹੋਰਾਂ ਦੀ ਅੱਖ ਖੁੱਲ ਗਈ। ਹੁਣ ਜਦੋਂ ਪਹਿਲਵਾਨ ਹੋਰਾਂ ਦੀ ਅੱਖ ਖੁੱਲ ਗਈ ਤੇ ਪਹਿਲਵਾਨ ਹੋਰਾਂ ਨੇ ਕਿਹਾ ਬਈ ਗੱਲ ਹੀ ਕੋਈ ਨਹੀਂ, ਟੈਨਸ਼ਨ ਹੀ ਕੋਈ ਨਹੀਂ, ਜਿਸਮ ਤੇ ਤੇਲ ਮੇਰੇ ਮਲਿਆ ਹੋਇਆ ਹੈਗਾ ਤੇ ਲੰਗੋਟ ਮੈਂ ਬੰਨਿਆ ਹੋਇਆ ਹੈਗਾ। ਚਲੋ ਮੈਂ ਵੇਖਦਾ ਅੱਜ ਇਹ ਚੋਰ ਕਰਦਾ ਕੀ ਹੈ, ਕਿੱਥੇ ਤੱਕ ਕਰਦਾ ਹੈਗਾ, ਕੀ ਇਹਦੀ ਪਹੁੰਚ ਕੀ ਹੈਗੀ। ਟੈਨਸ਼ਨ ਵਾਲੀ ਗੱਲ ਹੀ ਕੋਈ ਨਹੀਂ ਸੀ। ਲੋ ਜੀ, ਉਹ ਕੰਧ ਟੱਪਿਆ ਤੇ ਪਿੱਛੋਂ ਪਹਿਲਵਾਨ ਹੋਰਾਂ ਨੇ ਵੀ ਕੰਧ ਟੱਪੀ। ਉਹ ਅੱਗੋਂ ਗਲੀਆਂ 'ਚ ਟੁਰਦਾ ਗਿਆ ਤੇ ਪਹਿਲਵਾਨ ਹੋਰ ਵੀ ਟੁਰਦੇ ਰਹੇ। ਪਹਿਲਵਾਨ ਹੋਰਾਂ ਨੂੰ ਟੈਨਸ਼ਨ ਤੇ ਹੈ ਕੋਈ ਨਹੀਂ ਸੀ, ਬਦਨ ਤੇ ਤੇਲ ਮਲਿਆ ਹੋਇਆ ਸੀ, ਲੰਗੋਟ ਉਹਨਾਂ ਨੇ ਬੰਨਿਆ ਹੋਇਆ ਸੀ। ਅੱਗੇ ਚੱਲਦੇ ਚੱਲਦੇ ਜੀ ਉਹ ਖੇਤਾਂ 'ਚ ਵੜ ਗਿਆ, ਪਿੱਛੋਂ ਪਹਿਲਵਾਨ ਹੋਰੀ ਖੇਤਾਂ 'ਚ ਵੜ ਗਏ। ਪਹਿਲਵਾਨ ਹੋਰਾਂ ਨੂੰ ਟੈਨਸ਼ਨ ਹੀ ਕੋਈ ਨਹੀਂ ਸੀ, ਬਦਨ ਤੇ ਤੇਲ ਮਲਿਆ ਹੋਇਆ ਸੀ, ਲੰਗੋਟ ਉਹਨਾਂ ਨੇ ਬੰਨਿਆ ਹੋਇਆ ਸੀ ਕਿ ਵੇਖੋ ਇਹ ਕਰਦਾ ਕੀ ਹੈ, ਜਾਂਦਾ ਕੀ ਕਿੱਥੇ ਤੱਕ ਹੈ। ਅਖੀਰ ਅੱਜ ਵੇਖ ਲਈਏ ਭਲਾ ਚੋਰ ਦੀ ਕੀ ਕਰਦਾ ਹੈਗਾ। ਮਾੜਕੂ ਜਿਹਾ ਤੇ ਚੋਰ ਹੈ, ਉਹ ਅੱਗੋਂ ਕਮਾਦ ਆ ਗਿਆ, ਕਮਾਦ 'ਚ ਵੜ ਗਿਆ। ਪਹਿਲਵਾਨ ਵਾਲੇ ਵੀ ਉਹਦੇ ਪਿੱਛੇ ਪਿੱਛੇ ਜੀ ਕਮਾਦ 'ਚ ਵੜ ਗਏ। ਤੇ ਪਹਿਲਵਾਨ ਨੂੰ ਟੈਨਸ਼ਨ ਹੀ ਕੋਈ ਨਹੀਂ ਸੀ, ਬਦਨ ਤੇ ਤੇਲ ਮਲਿਆ ਹੋਇਆ ਸੀ, ਲੰਗੋਟ ਬੰਨਿਆ ਹੋਇਆ ਸੀ। ਕੱਚਾ ਰਾਹ ਆ ਗਿਆ, ਉਹ ਕੱਚੇ ਰਾਹ 'ਚ ਪੈ ਗਿਆ ਜੀ, ਪਿੱਛੋਂ ਪਹਿਲਵਾਨ ਹੋਰੀ ਕੱਚੇ ਰਾਹ 'ਚ ਪੈ ਗਿਆ ਜੀ। ਤੇ ਪਹਿਲਵਾਨ ਹੋਰਾਂ ਨੂੰ ਟੈਨਸ਼ਨ ਹੀ ਕੋਈ ਨਹੀਂ, ਬਦਨ ਤੇ ਤੇਲ ਤਾਂ ਮਲਿਆ ਹੋਇਆ ਸੀ, ਲੰਗੋਟ ਬੰਨਿਆ ਹੋਇਆ ਸੀ। ਪਹਿਲਵਾਨ ਹੋਰੀ ਚੱਲਦੇ ਚੱਲਦੇ ਜੀ ਅੱਗੇ ਜਾ ਕੇ ਜੀ ਇੱਕ ਨਾਲਾ ਆਇਆ, ਉਹ ਨਾਲਾ ਟੱਪਿਆ। ਪਹਿਲਵਾਨ ਹੋਰਾਂ ਨੇ ਪਿੱਛੋਂ ਨਾਲਾ ਟੱਪਿਆ, ਅੱਗੋਂ ਜਾ ਕੇ ਵੱਡੀ ਨਹਿਰ ਆ ਗਈ, ਵੱਡੀ ਨਹਿਰ। ਤੇ ਪਹਿਲਵਾਨ ਹੋਰਾਂ ਨੂੰ ਟੈਨਸ਼ਨ ਹੀ ਕੋਈ ਨਹੀਂ, ਬਦਨ ਤੇ ਤੇਲ ਮਲਿਆ ਹੋਇਆ ਸੀ, ਲੰਗੋਟ ਬੰਨਿਆ ਹੋਇਆ ਸੀ, ਟੈਨਸ਼ਨ ਉਹਨਾਂ ਨੇ ਹੈ ਕੋਈ ਨਹੀਂ ਸੀ। ਉਹ ਮਤਲਬ ਪਹਿਲਵਾਨ ਹੋਰੀ ਇਸੇ ਹਿਸਾਬ ਕਿਤਾਬ ਵਿੱਚ ਉਹਦੇ ਪਿੱਛੇ ਪਿੱਛੇ ਜਾ ਰਹੇ ਸੀ। ਅੱਗੇ ਜਾ ਕੇ ਕੀ ਹੋਇਆ ਜੀ, ਉਹ ਵੱਡੀ ਨਹਿਰ ਆਈ ਤੇ ਉਹ ਜਿਹੜਾ ਚੋਰ ਸੀ ਉਹ ਨਹਿਰ 'ਚ ਉਤਰ ਗਿਆ। ਤਰਨਾ ਉਹਨੂੰ ਆਂਦਾ ਸੀ, ਉਹ ਨਹਿਰ ਟੱਪਿਆ ਤੇ ਨਹਿਰ ਦੇ ਦੂਜੇ ਪਾਸੇ ਜਾ ਖਲੋਤਾ। ਹੁਣ ਪਹਿਲਵਾਨ ਹੋਰਾਂ ਨੂੰ ਤੈਰਾਕੀ ਨਹੀਂ ਸੀ ਆਂਦੀ, ਤਰਨਾ ਨਹੀਂ ਸੀ ਆਂਦਾ। ਹੁਣ ਪਹਿਲਵਾਨ ਹੋਰੀ ਕਰਨ ਤੇ ਕਰਨ ਕੀ, ਨਾਲ ਹੀ ਅੱਗੇ ਜਾ ਕੇ ਪੁੱਲ ਹੈਗਾ ਸੀ। ਪਹਿਲਵਾਨ ਹੋਰੀ ਪੁੱਲ ਵਾਲੇ ਪਾਸੇ ਦੌੜੇ, ਦੌੜ ਲਾ ਦਿੱਤੀ ਤੇ ਪੁੱਲ ਦੇ ਉੱਤੋਂ ਦੀ ਘੁੰਮਦੇ ਫਿਰਾਂਦੇ ਤੇ ਉੱਥੇ ਆ ਗਏ ਜਿੱਥੇ ਚੋਰ ਖਲੋਤਾ ਸੀ। ਜਦੋਂ ਉੱਥੇ ਪਹੁੰਚੇ ਪਹਿਲਵਾਨ ਹੋਰਾਂ ਨੇ ਕੀ ਵੇਖਿਆ ਕਿ ਉਹ ਚੋਰ ਹੈ ਹੀ ਨਹੀਂ, ਸਾਰਾ ਸਮਾਨ ਲੈ ਕੇ ਉਹ ਚਲਾ ਗਿਆ। ਉਹ ਲੰਗੋਟ ਬੰਨਿਆ ਦਾ ਬੰਨਿਆ ਰਹਿ ਗਿਆ, ਤੇਲ ਮੱਲੇ ਦਾ ਮਲਿਆ ਰਹਿ ਗਿਆ। ਚੋਰ ਸਾਰਾ ਸਮਾਨ ਪਹਿਲਵਾਨ ਹੋਰਾਂ ਦਾ ਲੈ ਕੇ ਜੀ ਅੱਲਾ ਬੇਲੀ ਹੋ ਗਏ। ਹੁਣ ਪਹਿਲਵਾਨ ਹੋਰੀ ਜਿਹੜੀ ਸੀ ਉਹ ਜਦੋਂ ਪਿੰਡ 'ਚ ਵਾਪਸ ਆਏ, ਲੋਕਾਂ ਨੇ ਕਿਹਾ ਵੀ ਤੂੰ ਪਹਿਲਵਾਨੀ ਖੇ ਤੇ ਸੁਆਹ ਕਰਨੀ ਹੈ, ਇੱਕ ਮਾੜਾ ਜਿਹਾ ਚੋਰ ਤੇਰੇ ਘਰ ਦਾ ਸਾਰਾ ਸਮਾਨ ਲੁੱਟ ਕੇ ਲੈ ਗਿਆ ਤੇ ਤੂੰ ਕੀ ਕਹਿੰਦੇ ਨੇ, ਤੇਰੇ ਕੋਲ ਕੁਝ ਵੀ ਨਹੀਂ ਹੋਇਆ ਹੈਗਾ। ਬਈ ਤੇਰੀ ਜਵਾਨੀ ਤੇ ਆਫਰੀਨ ਹੈ, ਕਿੰਨਾ ਤੂੰ ਆਪਣੇ ਆਪ ਨੂੰ ਤਕੜਾ ਪਹਿਲਵਾਨ ਕਹਿੰਦਾ। ਤਾਂ ਕਹਿੰਦਾ ਗੱਲ ਨਾ ਕਰਿਆ ਕਰਕੇ ਮੈਂ ਐਡਾ ਵੱਡਾ ਪਹਿਲਵਾਨ ਆ ਤਾਂ ਮੈਂ ਇਹ ਹਾਂ ਤਾਂ ਉਹ ਹਾਂ, ਤੇ ਤੇਰੇ ਹੱਥੋਂ ਤੋਂ ਇੱਕ ਚੋਰ ਜਿਹੜਾ ਹੈਗਾ ਉਹ ਤੇਰੇ ਘਰ ਦਾ ਸਾਰਾ ਸਮਾਨ ਲੁੱਟ ਕੇ ਲੈ ਗਿਆ, ਤੇਰੀ ਅੱਖਾਂ ਦੇ ਸਾਹਮਣੇ ਤੂੰ ਕੁਝ ਵੀ ਨਹੀਂ ਕਰ ਸਕਿਆ। ਤੇ ਇੱਥੋਂ ਹੁਣ ਤੁਹਾਨੂੰ ਗੱਲ ਜਿਹੜੀ ਮੈਂ ਅਸਲ ਸਮਝਾਉਣਾ ਚਾਹੁੰਦਾ ਸਾਂ ਕਿ ਭਾਈਜਾਨ ਟਾਈਮ ਕਦੀ ਜ਼ਾਇਆ ਨਾ ਕਰੋ। ਜਦੋਂ ਪਹਿਲਵਾਨ ਦੀ ਅੱਖ ਖੁੱਲੀ ਸੀ, ਪਹਿਲਵਾਨ ਦਾ ਕੰਮ ਸੀ ਉੱਥੇ ਚੋਰ ਨੂੰ ਫੜ ਲੈਣਾ। ਪਹਿਲਵਾਨ ਹੋਰੀ ਜਿਹੜੇ ਹੈਗੇ ਦੂਜੇ ਨੰਬਰ ਤੇ ਪਹਿਲਵਾਨ ਹੋਰਾਂ ਨੇ ਸਮਝਿਆ ਕਿ ਮੇਰਾ ਦੁਸ਼ਮਣ ਜਿਹੜਾ ਬੜਾ ਹੌਲਾ ਹੈ, ਮੈਂ ਜਦੋਂ ਚਾਹਾਂ ਜਿੱਥੇ ਚਾਹਾਂ ਨੂੰ ਫੜ ਸਕਦਾ। ਉਹ ਵੀ ਕੰਮ ਮਤਲਬ ਇਹ ਪਹਿਲਵਾਨ ਹੋਰੀ ਕਰ ਬੈਠੇ। ਤੇ ਤੀਜੇ ਨੰਬਰ ਤੇ ਪਹਿਲਵਾਨ ਹੋਰਾਂ ਨੂੰ ਆਪਣੀ ਜਵਾਨੀ ਤੇ ਆਪਣੀ ਤਾਕਤ ਤੇ ਆਪਣੀ ਪਹਿਲਵਾਨੀ ਤੇ ਬੜਾ ਨਾਜ਼ ਹੈਗਾ ਸੀ ਕਿ ਲੰਗੋਟ ਮੈਂ ਬੰਨਿਆ ਹੋਇਆ ਹੈਗਾ, ਬਦਨ ਤੇ ਤੇਲ ਮੇਰੇ ਮਲਿਆ ਹੋਇਆ ਹੈਗਾ, ਮੈਂ ਜਦੋਂ ਚਾਹਾਂ ਜਿੱਥੇ ਚਾਹਾਂ ਆਪਣੇ ਦੁਸ਼ਮਣ ਨੂੰ ਢਾਹ ਕੇ ਜ਼ੇਰ ਕਰ ਸਕਦਾ। ਲੇਕਿਨ ਦੁਸ਼ਮਣ ਨੂੰ ਕਦੀ ਵੀ ਹੌਲਾ ਨਾ ਸਮਝੋ। ਕਿਉਂ? ਇਸ ਵਾਸਤੇ ਕਿ ਅੱਲਾ ਨੇ ਉਹਨੂੰ ਕੋਈ ਨਾ ਕੋਈ ਗੁਰ ਐਸਾ ਦਿੱਤਾ ਹੁੰਦਾ ਜਿਹੜਾ ਤੁਹਾਡੇ ਕੋਲ ਨਹੀਂ ਹੁੰਦਾ। ਉਹ ਚੋਰ ਤੈਰਾਕੀ ਜਾਣਦਾ ਸੀ, ਉਹ ਆਪਣਾ ਸਮਾਨ ਲੈ ਕੇ ਅੱਲਾ ਬੇਲੀ ਹੋ ਗਿਆ। ਤੇ ਪਹਿਲਵਾਨ ਹੋਰਾਂ ਕੋਲ ਪਹਿਲਵਾਨੀ ਤੇ ਹੈ ਸੀ, ਲੇਕਿਨ ਤੈਰਾਕੀ ਉਹ ਨਹੀਂ ਸੀ ਜਾਣਦਾ, ਜਿਹਦੀ ਵਜ੍ਹਾ ਤੋਂ ਪਹਿਲਵਾਨ ਹੋ ਰਹੀ ਉਹਦੇ ਕੋਲੋਂ ਮਾੜੇ ਬੰਦੇ ਕੋਲੋਂ ਮਾਰ ਖਾ ਗਏ। ਤੇ ਇਹਨਾਂ ਤਿੰਨਾਂ ਗੱਲਾਂ ਨੂੰ ਹਮੇਸ਼ਾ ਆਪਣੇ ਪੱਲੇ ਬੰਨ ਕੇ ਰੱਖੋਗੇ ਤੇ ਕਦੀ ਜ਼ਿੰਦਗੀ 'ਚ ਮਾਰ ਨਹੀਂ ਖਾਵੋਗੇ। ਅਗਲੀ ਵੀਡੀਓ ਨਾਲ ਫਿਰ ਹਾਜ਼ਰ ਹੁੰਦੇ ਹਾਂ, ਉਸ ਟਾਈਮ ਤੱਕ ਇਜਾਜ਼ਤ ਦਿਓ। ਅੱਲਾ ਹਾਫਿਜ਼।